ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 17 ਅਪ੍ਰੈਲ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕੋਨਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਐਡਵਾਟਰ ਤੋਂ। ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5500 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradiousa.com ਤੇ। ਹੁਣ ਵੱਧਦੇ ਹਾਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਵਾਈਟ ਹਾਊਸ ਦੇ ਵਿੱਚ ਤਕਰੀਬਨ 1000 ਲੋਕਾਂ ਨੇ ਰਾਸ਼ਟਰਪਤੀ ਟਰੰਪ ਦੇ ਨਾਲ ਈਸਟਰ ਸੈਲੀਬਰੇਟ ਕੀਤਾ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨ ਕਾਲ ਦੇ ਦੌਰਾਨ ਇਮੀਗ੍ਰੇਸ਼ਨ ਰਿਲੇਟਡ ਅਰੈਸਟ ਦੇ ਵਿੱਚ ਵਾਧਾ ਹੋਇਆ। ਮਾਈਕ ਪੈਂਸ ਜਾਪਾਨ ਦੇ ਦੌਰੇ 'ਤੇ। ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਦੇ ਉੱਤੇ ਮਰਡਰ ਲਾਈਵ ਹੋਣ ਕਰਕੇ ਫੇਸਬੁੱਕ ਦੀ ਕਾਫੀ ਨਿੰਦਾ ਹੋਈ। ਈਸਟਰ ਵੀਕਐਂਡ ਦੇ ਉੱਤੇ ਫਿਲਾਡੈਲਫੀਆ ਦੇ ਵਿੱਚ ਹੋਈ ਸ਼ੂਟਿੰਗ, 4 ਲੋਕਾਂ ਦੀ ਮੌਤ, 16 ਜ਼ਖਮੀ। ਅਤੇ ਵੈਸਟ ਵਰਜੀਨੀਆ ਮੈਰੀਜੁਆਨਾ ਨੂੰ ਲੀਗਲ ਕਰਨ ਵਾਲੀ 29ਵੀਂ ਸਟੇਟ ਬਣਿਆ। ਹੁਣ ਖਬਰਾਂ ਵਿਸਤਾਰ ਦੇ ਨਾਲ। ਵਾਈਟ ਹਾਊਸ ਦੇ ਵਿੱਚ ਲਗਭਗ 21000 ਲੋਕਾਂ ਨੇ 18000 ਐਗਸ ਦੇ ਨਾਲ ਈਸਟਰ ਸੈਲੀਬਰੇਟ ਕੀਤਾ। ਇਸ ਮੌਕੇ ਦੇ ਉੱਤੇ ਫੈਮਲੀਜ਼ ਨੇ ਪੇਂਟਿੰਗ ਬਣਾਈਆਂ ਜੋ ਕਿ ਅਫਗਾਨਿਸਤਾਨ, ਇਰਾਕ ਦੇ ਵਿੱਚ ਤੈਨਾਤ ਨੌਜਵਾਨਾਂ ਨੂੰ ਭੇਜੀਆਂ ਜਾਣਗੀਆਂ। ਇਸ ਤੋਂ ਬਾਅਦ ਦੇ ਵਿੱਚ ਸਾਰੀਆਂ ਫੈਮਲੀਜ਼ ਨੇ ਵਾਈਟ ਹਾਊਸ ਦੇ ਵਿੱਚ ਰਲ ਕੇ ਇਹ ਈਸਟਰ ਸੈਲੀਬਰੇਟ ਕੀਤਾ, ਜਿਸ ਦੇ ਵਿੱਚ ਬੱਚਿਆਂ ਦੀ ਖਾਸ ਪਾਰਟੀਸਪੇਸ਼ਨ ਦੇਖਣ ਨੂੰ ਮਿਲੀ। ਇਸ ਮੌਕੇ ਦੇ ਉੱਤੇ ਫਸਟ ਲੇਡੀ ਮਲਾਨੀਆ ਟਰੰਪ ਨੇ ਖਾਸ ਕਰਕੇ ਕਾਫੀ ਤਿਆਰੀ ਕੀਤੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੋਲਦੇ ਹੋਏ ਕਿਹਾ ਕਿ ਇਹ 139ਵਾਂ ਈਸਟਰ ਐਗ ਰੋਲ ਹੈ ਅਤੇ ਉਹਨਾਂ ਨੇ ਕਿਹਾ ਕਿ 1878 ਜਦੋਂ ਕਿ ਇਸ ਪ੍ਰਥਾ ਦੀ ਸ਼ੁਰੂਆਤ ਹੋਈ ਹੈ, ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਕਾਫੀ ਅੱਗੇ ਵੱਧ ਚੁੱਕਿਆ ਅਤੇ ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਹੁਣ ਹੋਰ ਵੀ ਗ੍ਰੇਟ ਬਣਾਉਣਗੇ। ਅਤੇ ਇਸ ਦੇ ਨਾਲ ਹੀ ਉਹਨਾਂ ਨੇ ਮੇਕ ਅਮਰੀਕਾ ਗ੍ਰੇਟ ਵਾਲੀ ਹੈਟ ਸਾਈਨ ਕਰਕੇ ਕਰਾਊਡ ਦੇ ਵਿੱਚ ਸਿੱਟੀ। ਹਾਲਾਂਕਿ ਇਸ ਈਸਟਰ ਐਗ ਸੈਲੀਬ੍ਰੇਸ਼ਨ ਮੌਕੇ ਦੇ ਉੱਤੇ ਕਾਫੀ ਭੀੜ ਹੋਈ, ਪਰ ਸਾਬਕਾ ਫਸਟ ਲੇਡੀ ਮਿਸ਼ੇਲ ਓਬਾਮਾ ਦੇ ਵਕਤ ਜੋ ਭੀੜ ਇੱਥੇ ਹੁੰਦੀ ਸੀ ਉਸ ਤੋਂ ਭੀੜ ਘੱਟ ਦੇਖਣ ਨੂੰ ਮਿਲੀ। ਮੈਲਾਨੀਆ ਟਰੰਪ ਦਾ ਮੰਨਣਾ ਸੀ ਕਿ ਉਹ ਘੱਟ ਲੋਕਾਂ ਨਾਲ ਹੀ ਈਸਟਰ ਐਗ ਸੈਲੀਬਰੇਟ ਕਰਨਾ ਚਾਹੁੰਦੇ ਹਨ। ਮਿਸ਼ੇਲ ਓਬਾਮਾ ਦੇ ਦੌਰਾਨ ਕਾਫੀ ਸੈਲੀਬ੍ਰਿਟੀਜ਼ ਵੀ ਇਸ ਦੇ ਵਿੱਚ ਆਉਂਦੇ ਸਨ, ਜਿਸ ਦੇ ਕਰਕੇ ਇੱਥੇ ਕਾਫੀ ਭੀੜ ਭੜੱਕਾ ਹੋ ਜਾਂਦਾ ਸੀ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਉਸ ਨੂੰ ਸਾਦਾ ਰੱਖਣਾ ਚਾਹੁੰਦੇ ਸਨ। ਰਾਸ਼ਟਰਪਤੀ ਡੋਨਾਲਡ ਟਰੰਪ ਜੋ ਕਿ ਲਗਾਤਾਰ ਆਪਣੀ ਪਾਲਿਸੀਜ਼ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਸਖਤਾਈ ਕਰਨ ਦੀ ਗੱਲਬਾਤ ਕਰਦੇ ਆ ਰਹੇ ਹਨ। ਤਾਜ਼ਾ ਆਈਸ ਦੀ ਰਿਪੋਰਟਿੰਗ ਦੇ ਮੁਤਾਬਿਕ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਰਿਲੇਟਡ ਅਰੈਸਟ ਦੇ ਵਿੱਚ 33% ਵਾਧਾ ਹੋਇਆ ਹੈ। ਆਈਸ ਦੁਆਰਾ ਰਿਲੀਜ਼ ਕੀਤੇ ਗਏ ਨਵਾਂ ਡੇਟਾ ਦੇ ਮੁਤਾਬਿਕ ਜਨਵਰੀ ਤੋਂ ਲੈ ਕੇ ਮਾਰਚ ਤੱਕ ਆਈਸ ਨੇ ਕੁੱਲ 21362 ਗ੍ਰਿਫਤਾਰੀਆਂ ਕੀਤੀਆਂ ਅਤੇ 2016 ਦੇ ਵਿੱਚ ਇਸੇ ਹੀ ਵਿੰਡੋ ਦੇ ਦੌਰਾਨ 16104 ਗ੍ਰਿਫਤਾਰੀ ਕੀਤੀ ਗਈ ਸੀ, ਜਿੱਥੇ ਕਿ ਨੌਨ ਕ੍ਰਿਮੀਨਲ ਜੋ ਕਿ 2016 ਦੇ ਵਿੱਚ 2278 ਗ੍ਰਿਫਤਾਰੀਆਂ ਹੋਈਆਂ ਸੀ, ਉੱਥੇ ਹੀ ਇਸ ਸਾਲ ਲਗਭਗ 5441 ਨੌਨ ਕ੍ਰਿਮੀਨਲ ਗ੍ਰਿਫਤਾਰੀ ਹੋਈ। ਰਾਸ਼ਟਰਪਤੀ ਡੋਨਾਲਡ ਟਰੰਪ ਜੋ ਕਿ US ਮੈਕਸੀਕੋ ਬਾਰਡਰ ਦੇ ਉੱਤੇ ਲਗਾਤਾਰ ਵਾਲ ਬਣਾਉਣ ਦੀ ਗੱਲਬਾਤ ਕਰਦੇ ਆ ਰਹੇ ਹਨ, ਉਹਨਾਂ ਨੇ ਆਈਸ ਨੂੰ ਸਖਤ ਹਦਾਇਤਾਂ ਦਿੰਦੇ ਹੋਏ ਇਮੀਗ੍ਰੇਸ਼ਨ ਰਿਲੇਟਡ ਮਾਮਲੇ ਦੇ ਵਿੱਚ ਕ੍ਰਿਮੀਨਲਸ ਦੇ ਉੱਤੇ ਸਖਤੀ ਵਧਾਉਣ ਦੀ ਗੱਲਬਾਤ ਕਹੀ ਹੈ। ਹਾਲਾਂਕਿ 2017 ਦੇ ਵਿੱਚ ਇਮੀਗ੍ਰੇਸ਼ਨ ਰੇਟਸ ਦਾ ਅੰਕੜਾ ਵਧਿਆ ਹੈ, ਪਰ ਕਿ ਇਹ 2014 ਦੇ ਨਾਲੋਂ ਕਾਫੀ ਘੱਟ ਹੈ, ਜਿੱਥੇ ਕਿ 2014 ਦੇ ਵਿੱਚ 29,238 ਗ੍ਰਿਫਤਾਰੀਆਂ ਆਈਸ ਦੁਆਰਾ ਇਸੇ ਹੀ ਸਮੇਂ ਕੀਤੀਆਂ ਗਈਆਂ ਸਨ। ਆਈਸ ਨੇ ਇਹਨਾਂ ਗ੍ਰਿਫਤਾਰੀਆਂ ਨੂੰ ਸੰਭਾਲਣ ਦੇ ਲਈ 34,000 ਡਿਟੈਂਸ਼ਨ ਬੈਡਸ ਨੂੰ ਫੰਡਿੰਗ ਦਿੱਤੀ ਹੈ ਅਤੇ 2012 ਤੋਂ ਬਾਅਦ ਦੇ ਵਿੱਚ ਆਈਸ ਨੇ ਕਾਫੀ ਜ਼ਿਆਦਾ ਡਿਟੈਂਸ਼ਨ ਬੈਡਸ ਵਧਾਏ ਹਨ। ਉਪ ਰਾਸ਼ਟਰਪਤੀ ਮਾਈਕ ਪੈਂਸ ਇਸ ਸਮੇਂ ਏਸ਼ੀਅਨ ਕੰਟਰੀਜ਼ ਦੇ ਦੌਰੇ ਦੇ ਉੱਤੇ ਗਏ ਹੋਏ ਹਨ ਅਤੇ ਹੁਣ ਉਹ ਸਿਓਲ ਤੋਂ ਜਾਪਾਨ ਦੇ ਲਈ ਰਵਾਨਾ ਹੋਏ ਅਤੇ ਜਾਪਾਨ ਪਹੁੰਚ ਕੇ ਉਹਨਾਂ ਨੇ ਜਾਪਾਨ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ
ਅਮਰੀਕਾ ਹਮੇਸ਼ਾ ਹੀ ਜਾਪਾਨ ਦੀ ਸੁਰੱਖਿਆ ਦੇ ਲਈ ਤਿਆਰ ਖੜਾ ਹੈ ਅਤੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਲਾਈਫ ਦੀ ਪੂਰੀ ਹਿਫਾਜ਼ਤ ਕਰੇਗਾ। ਉਹਨਾਂ ਨੇ ਕਿਹਾ ਕਿ ਰੀਸੈਂਟਲੀ ਅਫਗਾਨਿਸਤਾਨ ਅਤੇ ਸੀਰੀਆ ਦੇ ਵਿੱਚ ਹੋਈਆਂ ਸਟ੍ਰਾਈਕਸ ਇਹੀ ਸ਼ੋਅ ਕਰਦੀਆਂ ਹਨ ਕਿ ਅਮਰੀਕਾ ਕਿਸ ਤਰ੍ਹਾਂ ਪਹਿਲਾਂ ਤੋਂ ਵੀ ਜ਼ਿਆਦਾ ਸਟਰੋਂਗ ਹੋ ਕੇ ਅੱਤਵਾਦ ਦੇ ਖਿਲਾਫ ਲੜਾਈ ਲੜ ਰਿਹਾ ਹੈ। ਕੋਰੀਆ ਦੇ ਮਾਮਲੇ ਦੇ ਉੱਤੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜੇਕਰ ਨਾਰਥ ਕੋਰੀਆ ਕੋਈ ਵੀ ਹੋਰ ਪਰਮਾਣੂ ਪ੍ਰੀਖਣ ਕਰਦਾ ਤਾਂ ਅਮਰੀਕਾ ਉਸ ਦੇ ਉੱਤੇ ਜ਼ਰੂਰ ਸਖਤ ਕਦਮ ਲੈਂਦਾ। ਪਰ ਪਿਛਲੇ ਹਫ਼ਤੇ ਕੀਤੇ ਗਏ ਮਿਸਾਈਲ ਟੈਸਟ ਦੇ ਵਿੱਚ ਜੋ ਕਿ ਨਾਰਥ ਕੋਰੀਆ ਫੇਲ ਹੋ ਗਿਆ ਤਾਂ ਉਹਨਾਂ ਨੇ ਕਿਹਾ ਕਿ ਹੁਣ ਅਮਰੀਕਾ ਨੂੰ ਇਸ ਦੇ ਉੱਤੇ ਹੋਰ ਜ਼ਿਆਦਾ ਐਕਸ਼ਨ ਹਜੇ ਲੈਣ ਦੀ ਜ਼ਰੂਰਤ ਨਹੀਂ ਹੈ। ਉਸ ਤੋਂ ਪਹਿਲਾਂ ਨਾਰਥ ਕੋਰੀਆ ਨੇ ਸਿੱਧੇ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਜੇ ਅਮਰੀਕਾ ਨੇ ਉਹਨਾਂ ਨੂੰ ਜ਼ਿਆਦਾ ਪ੍ਰਵੋਕ ਕੀਤਾ ਤਾਂ ਉਹ ਅਮਰੀਕਾ ਦੇ ਉੱਤੇ ਪਰਮਾਣੂ ਹਮਲਾ ਕਰਨਗੇ। ਟਰੰਪ ਐਡਮਿਨਿਸਟ੍ਰੇਸ਼ਨ ਉਸ ਤੋਂ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਨਾਰਥ ਕੋਰੀਆ ਜੇਕਰ ਆਪਣੇ ਆਪ ਨੂੰ ਨਹੀਂ ਸੰਭਾਲਦਾ ਤਾਂ ਮਿਲਟਰੀ ਆਪਸ਼ਨ ਹਮੇਸ਼ਾ ਹੀ ਉਹਨਾਂ ਦੇ ਟੇਬਲ 'ਤੇ ਹੈ ਅਤੇ ਜੇਕਰ ਨਾਰਥ ਕੋਰੀਆ ਨੇ ਆਪਣੇ ਰਵੱਈਏ ਦੇ ਵਿੱਚ ਸੁਧਾਰ ਨਾ ਕੀਤਾ ਤਾਂ ਉਹ ਮਿਲਟਰੀ ਐਕਸ਼ਨ ਲੈ ਕੇ ਉਹਨਾਂ ਦੇ ਨਾਲ ਸਖਤੀ ਨਾਲ ਨਿਪਟਣਗੇ। ਈਸਟਰ ਵੀਕਐਂਡ ਦੇ ਮੌਕੇ ਦੇ ਉੱਤੇ ਫਿਲਾਡੈਲਫੀਆ ਦੇ ਵਿੱਚ ਸ਼ੂਟਿੰਗ ਹੋਈ, ਜਿਸ ਦੇ ਕਰਕੇ 4 ਲੋਕਾਂ ਦੀ ਮੌਤ ਹੋ ਗਈ ਅਤੇ ਹੋਈ ਸ਼ੂਟਿੰਗ ਦੇ ਵਿੱਚ 16 ਲੋਕ ਜ਼ਖਮੀ ਹੋਏ। ਫਿਲਾਡੈਲਫੀਆ ਜਿੱਥੇ ਕਿ ਹੁਣ ਸਮਰ ਟਾਈਮ ਆਉਂਦਾ ਜਾ ਰਿਹਾ ਹੈ, ਉੱਥੇ ਹੀ ਲੋਕ ਬਾਹਰ ਨਿਕਲ ਕੇ ਪਾਰਟੀ ਵਗੈਰਾ ਕਰ ਰਹੇ ਹਨ। ਉੱਧਰ ਹੀ ਵੁੱਡਲੈਂਡ ਐਵਨਿਊ ਦੇ ਵਿੱਚ ਚੱਲ ਰਹੀ ਇਸ ਪਾਰਟੀ ਦੇ ਮੌਕੇ 'ਤੇ ਇਹ ਸ਼ੂਟਿੰਗ ਹੋਈ, ਜਿੱਥੇ ਕਿ 27 ਸਾਲ ਦੇ ਇੱਕ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾਈਆਂ। ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ, ਜਿਸ ਦੇ ਉੱਤੇ ਕਿ ਇੱਕ ਮਰਡਰ ਦੀ ਘਟਨਾ ਲਾਈਵ ਦਿਖਾਈ ਗਈ, ਉਸ ਨੂੰ ਲੈ ਕੇ ਫੇਸਬੁੱਕ ਕਾਫੀ ਜ਼ਿਆਦਾ ਆਲੋਚਨਾ ਦੇ ਵਿੱਚ ਘਿਰੀ ਹੋਈ ਹੈ, ਜਿੱਥੇ ਕਿ ਫੇਸਬੁੱਕ ਦੇ ਉੱਤੇ ਲਗਾਤਾਰ ਇਸ ਵੀਡੀਓ ਨੂੰ ਦਿਖਾਉਣ ਦੇ ਲਈ ਉਹਨਾਂ ਦੇ ਉੱਤੇ ਨਿੰਦਾ ਕੀਤੀ ਗਈ। ਉੱਧਰ ਹੀ ਫੇਸਬੁੱਕ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਇੰਨਾ ਜ਼ਿਆਦਾ ਡੇਟਾ ਹੈ ਕਿ ਹਰ ਇੱਕ ਦੇ ਉੱਤੇ ਹਿਊਮਨ ਨਿਗਰਾਨੀ ਰੱਖਣਾ ਪੋਸੀਬਲ ਨਹੀਂ ਹੁੰਦਾ ਅਤੇ ਫੇਸਬੁੱਕ ਨੇ ਇਸ ਦੇ ਉੱਤੇ ਸਫਾਈ ਦਿੰਦੇ ਹੋਏ ਕਿਹਾ ਕਿ ਫੇਸਬੁੱਕ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਸੌਫਟਵੇਅਰ ਹਮੇਸ਼ਾ ਪੋਸਟ ਦੀ ਨਿਗਰਾਨੀ ਕਰਦੇ ਹਨ ਅਤੇ ਜੇਕਰ ਕਿਸੇ ਵੀ ਵੀਡੀਓ ਜਾਂ ਫਿਰ ਕਿਸੇ ਵੀ ਪੋਸਟ ਦੇ ਉੱਤੇ ਜ਼ਿਆਦਾ ਕੰਪਲੇਂਟ ਆਉਂਦੀ ਹੈ ਤਾਂ ਉਹਨਾਂ ਦੇ ਆਟੋਮੈਟਿਕ ਸੌਫਟਵੇਅਰ ਉਹਨਾਂ ਨੂੰ ਹਿਊਮਨ ਟੀਮ ਦੇ ਨਿਗਰਾਨੀ ਦੇ ਲਈ ਭੇਜ ਦਿੰਦੇ ਹਨ, ਜਿਸ ਤੋਂ ਬਾਅਦ ਦੇ ਵਿੱਚ ਹਿਊਮਨ ਟੀਮ ਉਸ ਦਾ ਮੁਆਇਨਾ ਕਰਕੇ ਉਸ ਨੂੰ ਫੇਸਬੁੱਕ ਦੇ ਉੱਤੇ ਰੱਖਣ ਜਾਂ ਫਿਰ ਨਾ ਰੱਖਣ ਦੇ ਬਾਰੇ ਸੋਚਦੀ ਹੈ। ਕਲੀਵਲੈਂਡ ਦੇ ਵਿੱਚ ਹੋਈ ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਨੇ ਪਹਿਲਾਂ ਹੀ ਫੇਸਬੁੱਕ ਦੇ ਉੱਤੇ ਅਨਾਊਂਸ ਕੀਤਾ ਕਿ ਉਹ ਮਰਡਰ ਕਰਨ ਜਾ ਰਿਹਾ ਹੈ ਅਤੇ ਬਾਅਦ ਦੇ ਵਿੱਚ 74 ਸਾਲਾਂ ਦੇ ਰੋਬਰਟ ਗੌਡਵਿਨ ਨੂੰ ਉਹਨਾਂ ਨੇ ਗੋਲੀ ਮਾਰ ਦਿੱਤੀ ਅਤੇ ਇਹ ਸਾਰਾ ਫੇਸਬੁੱਕ ਦੇ ਉੱਤੇ ਲਾਈਵ ਦਿਖਾਇਆ ਗਿਆ, ਜਿਸ ਨੂੰ ਬਾਅਦ ਦੇ ਵਿੱਚ ਇਸ ਨੂੰ ਲੈ ਕੇ ਫੇਸਬੁੱਕ ਦੀ ਕਾਫੀ ਨਿੰਦਾ ਹੋਈ। ਇਸ ਤੋਂ ਪਹਿਲਾਂ ਫੇਕ ਨਿਊਜ਼ ਵਾਲੇ ਮਾਮਲੇ ਦੇ ਵਿੱਚ ਵੀ ਫੇਸਬੁੱਕ ਦੀ ਕਾਫੀ ਨਿੰਦਾ ਹੋ ਰਹੀ ਸੀ ਅਤੇ ਫੇਸਬੁੱਕ ਦੇ CEO ਮਾਰਕ ਜ਼ਕਰਬਰਗ ਨੇ ਸਪੈਸ਼ਲ ਕਦਮ ਚੱਕਣ ਦੇ ਲਈ ਅਨਾਊਂਸਮੈਂਟ ਕੀਤੀ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਫੇਸਬੁੱਕ ਬਹੁਤ ਹੀ ਜਲਦੀ ਫਾਲਸ ਨਿਊਜ਼ ਨੂੰ ਰਿਪੋਰਟ ਕਰਨ ਦੇ ਲਈ ਸਪੈਸ਼ਲ ਐਲਗੋਰਿਥਮ ਤਿਆਰ ਕਰ ਰਿਹਾ ਹੈ। ਹਾਲਾਂਕਿ ਫੇਸਬੁੱਕ ਨੇ ਕਿਹਾ ਕਿ ਉਸ ਮਾਮਲੇ ਦੇ ਵਿੱਚ ਪੁਲਿਸ ਦੀ ਪੂਰੀ ਤਰ੍ਹਾਂ ਮਦਦ ਕਰ ਰਹੇ ਹਨ ਅਤੇ ਇਹ ਵੀਡੀਓ ਅਤੇ ਉਹ ਅਕਾਊਂਟ ਡੀਐਕਟੀਵੇਟ ਕਰ ਦਿੱਤਾ ਗਿਆ ਹੈ ਜਿਸ ਤੋਂ ਇਹ ਵੀਡੀਓ ਅਪਲੋਡ ਹੋਈ ਸੀ। ਫੇਸਬੁੱਕ ਦਾ ਕਹਿਣਾ ਹੈ ਕਿ ਵੀਡੀਓ ਭਾਵੇਂ ਲਾਈਵ ਦਿਖਾਈ ਗਈ ਪਰ ਇਹ ਕਤਲ ਲਾਈਵ ਨਹੀਂ ਹੋਇਆ, ਸ਼ਾਇਦ ਰਿਕਾਰਡ ਕਰਕੇ ਬਾਅਦ ਦੇ ਵਿੱਚ ਇਹ ਫੇਸਬੁੱਕ ਦੇ ਉੱਤੇ ਲਾਈਵ ਦਿਖਾਈ ਗਈ। ਵੈਸਟ ਵਰਜੀਨੀਆ ਦੇ ਵਿੱਚ ਨਵੇਂ ਪਾਸ ਹੋਏ ਲਾਅ ਦੇ ਮੁਤਾਬਿਕ ਵੈਸਟ ਵਰਜੀਨੀਆ ਦੇਸ਼ ਦੀ 29ਵੀਂ ਉਹ ਸਟੇਟ ਬਣ ਗਈ ਹੈ ਜਿੱਥੇ ਕਿ ਮੈਡੀਕਲ ਪਰਪਸ ਦੇ ਲਈ ਮੈਰੀਜੁਆਨਾ ਨੂੰ ਲੀਗਲ ਕਰ ਦਿੱਤਾ ਗਿਆ ਹੈ। ਸੈਨੇਟ ਦੇ ਵਿੱਚ 386 ਮੈਂਬਰਸ ਨੇ ਜਿੱਥੇ ਕਿ ਸਟੇਟ ਗੌਰਮੈਂਟ ਦੇ ਰਿਪਰੈਜ਼ੈਂਟੇਟਿਵ ਅਤੇ ਸੈਨੇਟ ਨੇ ਇਸ ਨੂੰ ਮਿਲ ਕੇ ਪਾਸ ਕੀਤਾ, ਜਿਸ ਦੇ ਉੱਤੇ ਗਵਰਨਰ ਜਿਮ ਜਸਟਿਸ ਨੇ ਸਾਈਨ ਕੀਤੇ। ਇਸ ਨੂੰ ਲੈ ਕੇ ਸੈਂਟਰਸ ਫਾਰ ਡਿਸੀਜ਼ ਕੰਟਰੋਲ ਨੇ ਵੀ ਕਾਫੀ ਤਕੜੀ ਰਿਪੋਰਟ ਇਸ ਦੇ ਉੱਤੇ ਭੇਜੀ ਸੀ, ਜਿਸ ਤੋਂ ਬਾਅਦ ਦੇ ਵਿੱਚ ਇਸ 'ਤੇ ਕਾਫੀ ਚਰਚਾ ਚੱਲ ਰਹੀ ਸੀ। ਮੈਡੀਕਲ ਪਰਪਸ ਨੂੰ ਲੈ ਕੇ ਕਈ ਸਟੇਟਸ ਦੇ ਵਿੱਚ ਮੈਰੀਜੁਆਨਾ ਲੀਗਲ ਕਰ ਦਿੱਤੀ ਗਈ ਹੈ ਅਤੇ ਇਸ ਸਾਲ ਨਵੰਬਰ ਦੇ ਵਿੱਚ ਹੋਈ ਵੋਟਿੰਗ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਰੀਕ੍ਰਿਏਸ਼ਨਲ ਪਰਪਸ ਦੇ ਲਈ ਵੀ ਮੈਰੀਜੁਆਨਾ ਲੀਗਲ ਕਰ ਦਿੱਤੀ ਗਈ ਸੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 70 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 48 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਸਟਾਕਟਨ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਟ੍ਰੇਸੀ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਮੋਡੈਸਟੋ ਦੇ ਵਿੱਚ 70 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਟਰਕੀ ਦੇ ਵਿੱਚ 44 ਡਿਗਰੀ ਹਾਈ ਅਤੇ ਰਾਤ ਨੂੰ 22 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 44 ਡਿਗਰੀ ਹਾਈ ਅਤੇ ਰਾਤ ਨੂੰ 25 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਸਿਐਟਲ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ।
ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਨਿਊਯਾਰਕ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 0 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 44 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 25 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ ਰਹੇਗਾ। ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 183 ਅੰਕ ਵੱਧ ਕੇ 20,636.92 ਤੇ ਬੰਦ ਹੋਇਆ। ਨੈਸਡੈਕ 51 ਅੰਕ ਵੱਧ ਕੇ 5,856.79 ਤੇ ਬੰਦ ਹੋਇਆ। S&P 20 ਅੰਕ ਵੱਧ ਕੇ 2349.01 ਤੇ ਬੰਦ ਹੋਇਆ। ਵਿਲਸ਼ਰ 5209 ਅੰਕ ਵੱਧ ਕੇ 24,472.40 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਨੈਟਫਲਿਕਸ ਦਾ ਰਿਹਾ, ਜਿਸ ਦੀ ਕੀਮਤ 149 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 64 ਰੁਪਏ 47 ਪੈਸੇ। ਕੈਨੇਡੀਅਨ ਡਾਲਰ ਦੀ ਕੀਮਤ ਰਹੀ 48 ਰੁਪਏ 38 ਪੈਸੇ। ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 80 ਰੁਪਏ 98 ਪੈਸੇ। ਇੱਕ ਯੂਰੋ ਦੀ ਕੀਮਤ ਰਹੀ 68 ਰੁਪਏ 64 ਪੈਸੇ। ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 48 ਰੁਪਏ 74 ਪੈਸੇ। ਸਿੰਗਾਪੁਰ ਡਾਲਰ ਦੀ ਕੀਮਤ ਰਹੀ 46 ਰੁਪਏ 11 ਪੈਸੇ। ਬਹਿਰੀਨੀ ਦਿਨਾਰ ਦੀ ਕੀਮਤ ਰਹੀ 170 ਰੁਪਏ 98 ਪੈਸੇ। ਕੁਵੈਤੀ ਦਿਨਾਰ ਦੀ ਕੀਮਤ ਰਹੀ 211 ਰੁਪਏ 51 ਪੈਸੇ। ਸੋਨੇ ਦਾ ਰੇਟ $1283 20 ਸੈਂਟ ਪਰ ਆਉਂਸ ਰਿਹਾ ਅਤੇ ਚਾਂਦੀ $18 38 ਸੈਂਟ ਪਰ ਆਉਂਸ ਰਹੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਇਸੇ ਦੇ ਨਾਲ ਅੱਜ ਦੇ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ। ਸਾਡੀ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।